ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਅੱਜ 13 ਨਵੰਬਰ 2014 28 ਕੱਤਕ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਆਓ ਅੱਜ ਦਾ ਇਹ ਪ੍ਰੋਗਰਾਮ ਡਾਕਟਰ ਸਾਹਿਬ ਨਾਲ ਮਿਲ ਕੇ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਦ ਸ਼ੋ। ਥੈਂਕ ਯੂ ਸੋ ਮਚ। ਡਾਕਟਰ ਸਾਹਿਬ ਅੱਜ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਡੇ ਸਿੱਖ ਇਤਿਹਾਸ 'ਚ ਦੋ ਅਹਿਮ ਦਿਹਾੜੇ ਨੇ। ਪਹਿਲਾ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਤੇ ਦੂਜਾ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ। ਇਸ ਦੋਵੇਂ ਦਿਹਾੜਿਆਂ ਦੇ ਬਾਰੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ। ਸਭ ਤੋਂ ਪਹਿਲਾਂ ਤਾਂ ਅਮਰਵੀਰ ਸਿੰਘ ਜੀ ਤੁਹਾਨੂੰ ਵੀ ਵੈਲਕਮ ਕਰਦੇ ਹਾਂ ਅਸੀਂ। ਜੀ ਡਾਕਟਰ ਸਾਹਿਬ ਥੈਂਕ ਯੂ। ਬੀਬੀ ਨੀਲਮ ਕੌਰ ਇੱਕ ਦੋ ਦਿਨ ਲਈ ਗੈਰ ਹਾਜ਼ਰ ਨੇ ਜੀ, ਸੋ ਮੈਂ ਸਮਝਦਾ ਵੀ ਤੁਹਾਡਾ ਪਹਿਲਾਂ ਵੀ ਐਕਸਪੋਜ਼ਰ ਸੀ, ਚੰਗੀ ਗੱਲ ਹੈ। ਅਸੀਂ ਤੁਹਾਨੂੰ ਹੈਡਲਾਈਨ ਨਿਊਜ਼ ਤੋਂ ਖਿੱਚ ਕੇ ਇੱਧਰ ਨੂੰ ਵੀ ਲੈ ਆਉਂਦੇ ਹਾਂ। ਥੈਂਕ ਯੂ ਡਾਕਟਰ ਸਾਹਿਬ। ਸੋ ਸ਼ੁਕਰੀਆ ਇਸ ਘਾਟੇ ਨੂੰ ਪੂਰਾ ਕਰਨ ਲਈ। ਦੇਖੋ, ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਅੱਜ ਦੋ ਅਹਿਮ ਦਿਨ ਸਾਡੇ ਕੈਲੰਡਰ ਦੇ, ਨਾਨਕਸ਼ਾਹੀ ਕੈਲੰਡਰ ਦੇ ਨੇ। ਹਾਂਜੀ, ਉਹਨਾਂ ਦੇ ਵਿੱਚ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ, ਪ੍ਰਕਾਸ਼ ਦਿਹਾੜਾ ਹੈ, ਔਰ ਬਾਬਾ ਦੀਪ ਸਿੰਘ ਸ਼ਹੀਦ ਜਿਹੜੇ ਕਿ ਬਹੁਤ ਵੱਡੇ ਯੋਧੇ ਸਕਾਲਰ ਸ਼ਹੀਦ ਹੋਏ ਨੇ, ਉਹਨਾਂ ਦਾ ਸ਼ਹੀਦੀ ਦਿਨ ਵੀ ਹੈ। ਉਹਨਾਂ ਦੇ ਸ਼ਹੀਦੀ ਦਿਨ ਪ੍ਰਥਾਏ ਅਸੀਂ ਸਿੱਖ ਇਤਿਹਾਸ ਸੈਕਸ਼ਨ ਦੇ ਵਿੱਚ ਵਿਚਾਰ ਕਰਾਂਗੇ ਜੀ। ਭਗਤ ਨਾਮਦੇਵ ਜੀ ਜਿਨ੍ਹਾਂ ਦੇ 61 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ, ਔਰ ਅੱਜ ਮੈਂ ਜਦੋਂ ਉਹਨਾਂ ਦੀ ਬਾਣੀ ਬਾਰੇ ਜਿਹੜੇ ਉਹਨਾਂ ਦੇ ਅਲੱਗ-ਅਲੱਗ ਸ਼ਬਦ ਦੇਖ ਰਿਹਾ ਸੀ ਤਾਂ ਮੈਨੂੰ ਇਹ ਰਿਅਲਾਈਜ਼ ਹੋਇਆ ਵੀ ਸ਼ਾਇਦ ਇਹ ਲਗਭਗ ਸਾਰੇ ਸ਼ਬਦ ਦੋ ਤਿੰਨ ਨੂੰ ਛੱਡ ਕੇ ਸਮੇਂ-ਸਮੇਂ ਪ੍ਰਮੁੱਖ ਰਾਗੀਆਂ ਵੱਲੋਂ ਗਾਏ ਗਏ ਨੇ, ਗਾਏ ਜਾਂਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਇੱਕ ਵਿਚਾਰਾਂ ਦਾ ਪ੍ਰਵਾਹ ਹੈ। ਇੱਕ ਉਹਨਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਰੋਗ ਉਸ ਸੁਸਾਇਟੀ ਨੂੰ ਵਰਣ ਆਸ਼ਰਮ ਨੇ, ਜ਼ਾਤ ਪਾਤ ਦੇ ਸਿਸਟਮ ਨੇ ਲਾਇਆ, ਜਿਸ ਦੀ ਬਦੌਲਤ ਉਸ ਸੱਭਿਅਤਾ ਦਾ ਬੇੜਾ ਗਰਕ ਹੋਇਆ ਔਰ ਅੱਜ ਵੀ ਹੋ ਰਿਹਾ। ਅੱਜ ਇੱਕ ਵੱਖਰੇ ਹੈਡਿੰਗ ਥੱਲੇ, ਵੱਖਰੇ ਏਜੰਡੇ ਥੱਲੇ ਇਹ ਜਿਹੜਾ ਕੋਡ ਹੈ ਇਹ ਚੰਬੜਿਆ ਹੋਇਆ। ਸੋ ਉਹਨੂੰ ਵੀ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਜਿਹੜਾ ਹੈ ਉਹ ਬੜਾ ਸਪਸ਼ਟਤਾ ਦੇ ਨਾਲ ਬਿਆਨ ਵੀ ਕੀਤਾ, ਡਿਸਕ੍ਰਿਮੀਨੇਸ਼ਨ ਦੀ ਗੱਲ ਵੀ ਕੀਤੀ। ਔਰ ਇਸ ਦੇ ਨਾਲ ਜਿਹੜੀ ਮੈਨੂੰ ਇੱਕ ਹੈਰਾਨੀ ਵੀ ਹੋਈ ਜਦੋਂ ਮੈਂ ਉਹਨਾਂ ਦੇ ਜੀਵਨ ਬਾਰੇ ਅਲੱਗ-ਅਲੱਗ ਜਿਹੜੇ ਤਬਸਰੇ ਨੇ ਅੱਡ-ਅੱਡ ਦੇ ਉਹ ਦੇਖਿਆ। ਕਈਆਂ ਨੇ ਉਹਨਾਂ ਨੂੰ ਵੈਸ਼ਨਵ ਧਾਰਾ ਦੇ ਨਾਲ, ਜਿਹਦੇ 'ਚ ਕਿ ਵਿਸ਼ਨੂੰ ਅਵਤਾਰ, ਰੀਇਨਕਾਰਨੇਸ਼ਨ, ਕਿਉਂਕਿ ਉਹਨਾਂ ਨੇ ਬੀਠਲ ਸ਼ਬਦ ਜਿਹੜਾ ਹੈ ਉਹ ਬੜਾ ਇਸਤੇਮਾਲ ਕੀਤਾ ਹੈ। ਬੀਠਲ ਵਿਸ਼ਨੂੰ ਦੇ ਨਾਂ ਨਾਲ ਜੁੜਿਆ, ਔਰ ਮਰਾਠੀ ਜ਼ਬਾਨ ਦੇ ਵਿੱਚ ਜਿਹੜੀ ਇੱਕ ਕਹਾਣੀ ਜਾਂ ਉਹ ਹਿੰਦੂ ਪੁਰਾਣਿਕ ਕਹਾਣੀ ਹੈ ਕਿ ਵਿਸ਼ਨੂੰ ਜਦੋਂ ਆਏ ਕਿਸੇ ਭਗਤ ਦੇ ਰੀਜਨ ਤੇ ਤਾਂ ਉਹਨਾਂ ਕੋਲ ਬਹਿਣ ਨੂੰ ਭਗਤ ਕੋਲ ਦੇਣ ਲਈ ਕੁਛ ਨਹੀਂ ਸੀ, ਇੱਕ ਇੱਟ ਸੀ ਤੇ ਉਹ ਇੱਟ ਦੇ ਉੱਤੇ ਹੀ ਬੈਠ ਗਏ ਤੇ ਉਸ ਲਈ ਉਹਨਾਂ ਨੂੰ ਬੀਠਲ ਦਾ ਜਿਹੜਾ ਲਕਬ ਹੈ ਵਿਸ਼ਨੂੰ ਨੂੰ ਯਾਦ ਕੀਤਾ ਜਾਂਦਾ ਔਰ ਬਹੁਤ ਵਾਰ ਉਹਨਾਂ ਨੂੰ ਵੈਸ਼ਨਵ ਧਾਰਾ ਦੇ ਨਾਲ ਹੀ ਜੋੜਿਆ ਜਾਂਦਾ। ਪਰ ਜਦੋਂ ਮੈਂ ਇੱਕ ਸ਼ਬਦ ਭਗਤ ਨਾਮਦੇਵ ਜੀ ਦਾ ਖਾਸ ਤੌਰ ਤੇ ਦਾ ਮੈਂ ਬਾਅਦ 'ਚ ਵਿਚਾਰ ਕਰਾਂਗਾ, ਤੇ ਫਿਰ ਉਹਨਾਂ ਨੇ ਜਿਹੜੇ ਰਾਮ ਅਵਤਾਰ, ਕਿਉਂਕਿ ਜਿਹੜਾ 24 ਅਵਤਾਰਾਂ ਦਾ ਜਾਂ 24 ਅਵਤਾਰਾਂ ਦਾ ਕਨਸੈਪਟ ਹੈ, ਤ੍ਰੇਤੇ ਦੇ ਅਵਤਾਰ ਰਾਮਚੰਦਰ ਨੇ, ਔਰ ਪੁਰਾਣਾ ਦੇ ਵਿੱਚ ਪੁਰਾਣਿਕ ਮਤ ਸ਼ਿਵ ਜੀ ਨੂੰ ਜਿਹੜਾ ਹੈ ਉਹ ਆਲਟਰਨੇਟ ਸ਼ਿਵਾ ਜਾਂ ਕ੍ਰੀਏਸ਼ਨ ਦੇ ਕ੍ਰੀਏਟਰ ਦੇ ਬਰਾਬਰ ਹੀ ਬਣਾ ਕੇ ਰੱਖਿਆ। ਔਰ ਉਹਨਾਂ ਸਭ ਦਾ ਆਧਾਰ ਜਿਹੜਾ ਕਿ ਹਿੰਦੂ ਪੁਰਾਣਿਕ ਮਤ ਦਾ ਆਧਾਰ ਗਾਇਤਰੀ ਮੰਤਰ ਹੈ ਜੀ। ਉਹਨਾਂ ਨੇ ਇਹਨਾਂ ਤਿੰਨਾਂ ਹੀ ਚੀਜ਼ਾਂ ਨੂੰ ਕਿਵੇਂ ਪੂਰੀ ਤਰ੍ਹਾਂ ਨਕਾਰਿਆ। ਤੇ ਮੈਂ ਸਮਝਦਾ ਵੀ ਇਹਦੇ ਬਾਵਜੂਦ ਇਹ ਕਹਿਣਾ ਕਿ ਜੀ ਉਹ ਵੈਸ਼ਨਵ ਧਾਰਾ ਦੇ ਨਾਲ ਜਾਂ ਵੈਸ਼ਨਵ ਮਤ ਨਾਲ ਸੰਬੰਧਿਤ ਸਨ ਤੇ ਉਹ ਸਰਗੁਣ ਵੀ ਸੀ ਤੇ ਨਿਰਗੁਣ ਵੀ ਸੀ, ਮੇਰਾ ਖਿਆਲ ਹੈ ਵੀ ਇਹ ਉਹਨਾਂ ਦੀ ਵਿਚਾਰਧਾਰਾ ਦੇ ਨਾਲ, ਉਹਨਾਂ ਦੀ ਸ਼ਖਸੀਅਤ ਦੇ ਨਾਲ ਜਿਹੜਾ ਹੈ ਉਹ ਇੱਕ ਸਿਰਫ ਵਿਤਕਰਾ ਹੀ ਨਹੀਂ ਹੈ, ਇਨਸਲਟ ਹੈ ਕਿ ਵੀ ਤੁਸੀਂ ਜਿਹੜਾ ਜਿਹਦੇ ਬਿਲਕੁਲ ਉਲਟ ਹੈ ਤੁਸੀਂ ਕਹੋ ਜੀ ਉਹ ਉਹਨਾਂ ਚੋਂ ਆਏ ਜਾਂ ਉਸ ਨਾਲ ਖਲੋਤੇ ਨੇ। ਭਗਤ ਨਾਮਦੇਵ ਜੀ ਦੇ ਜਨਮ ਸੈਂਚੁਰੀ ਜਾਂ ਈਵਨ ਸਾਲ ਨੂੰ ਲੈ ਕੇ ਵੀ ਕਾਫੀ ਮਤਭੇਦ ਨੇ, ਪਰ ਜਿਹੜਾ ਇੱਕ ਐਵਰੇਜ ਪਾਰਟ ਹਿਸਟੋਰੀਅਨਸ ਨੇ ਕੱਢਿਆ 1270 ਦੇ ਵਿੱਚ, ਜਿਹੜੀ ਕਿ 13ਵੀਂ ਸਦੀ ਬਣਦੀ ਹੈ, ਉਹਨਾਂ ਦਾ ਜਨਮ ਜਿਹੜਾ ਹੈ ਡਿਸਟ੍ਰਿਕਟ ਸਤਾਰਾ ਮਹਾਰਾਸ਼ਟਰ ਦਾ ਔਰ ਉਸ ਦਾ ਪਿੰਡ ਨਰਸਵਮਾਨੀ ਦੇ ਨਾਲ ਜੁੜਦੇ, ਔਰ 1350 ਦੇ ਵਿੱਚ ਉਹਨਾਂ ਨੇ ਜਿਹੜਾ ਇਸ ਸੰਸਾਰ ਨੂੰ ਅਲਵਿਦਾ ਕਿਹਾ। ਸੋ ਇਹ ਲਗਭਗ 80 ਸਾਲ ਦਾ ਸਮਾਂ ਬਣਦਾ। ਸੋ ਬੇਸ਼ੱਕ ਉਹਨਾਂ ਦਾ ਜਨਮ ਮਹਾਰਾਸ਼ਟਰ ਦੇ ਨਾਲ ਜੁੜਿਆ ਹੈ ਔਰ ਉੱਥੇ ਉਹਨਾਂ ਦਾ ਸਥਾਨ ਵੀ ਬਣਿਆ ਜੀ, ਲੇਕਿਨ ਪੰਜਾਬ ਦੇ ਨਾਲ ਜਿਹੜੀ ਉਹਨਾਂ ਦੀ ਸਾਂਝ ਹੈ, ਖਾਸ ਤੌਰ ਤੇ ਡਿਸਟ੍ਰਿਕਟ ਗੁਰਦਾਸਪੁਰ ਦਾ ਪਿੰਡ ਘੁੰਮਣਾ, ਜਿੱਥੇ ਕਿ ਬਹੁਤ ਵੱਡਾ ਗੁਰਦੁਆਰਾ ਸਾਹਿਬ ਔਰ ਉਹਦੇ ਨਾਲ ਸਰੋਵਰ ਹੈ ਉਹਨਾਂ ਦੀ ਯਾਦ 'ਚ ਬਣਿਆ ਹੋਇਆ ਹੈ,
ਔਰ ਇਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਜ਼ਿੰਦਗੀ ਦੇ ਲਗਭਗ ਅਖੀਰਲੇ 20 ਸਾਲ ਤੋਂ ਜ਼ਿਆਦਾ ਦਾ ਸਮਾਂ ਘੁਮਾਣਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਗੁਜ਼ਾਰਿਆ ਜੀ। ਔਰ ਇਹ ਹਿਸਟੋਰੀਕਲ ਫੈਕਟ ਹੈ ਕਿ ਉਹ ਗੁਰਦੁਆਰਾ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਹੜੇ ਕਿ 12 ਮਿਸਲਾਂ ਚੋਂ ਇੱਕ ਮਿਸਲ ਦੇ ਮੁਖੀ ਸਨ, ਔਰ ਇਹ ਗੁਰਦਾਸਪੁਰ ਦਾ ਇਲਾਕਾ ਘੁੰਮਣਾ ਦਾ ਉਹਨਾਂ ਦੀ ਮਿਸਲ ਦੇ ਵਿੱਚ ਪੈਂਦਾ ਸੀ, ਗੁਰਦੁਆਰਾ ਉਹਨਾਂ ਨੇ ਬਣਵਾਇਆ। ਔਰ ਜਿਹੜਾ ਸਰੋਵਰ ਹੈ ਉਹ ਰਾਣੀ ਸਦਾ ਕੌਰ ਜਿਹੜੀ ਕਿ ਬਾਅਦ ਦੇ ਵਿੱਚ ਉਸ ਇਲਾਕੇ ਦੀ ਮਿਸਲਦਾਰ ਸੀ, ਆਪਣੇ ਹਸਬੈਂਡ ਦੇ ਜੰਗ 'ਚ ਮਾਰੇ ਜਾਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਸੱਸ, ਉਹਨੇ ਉਸ ਸਰੋਵਰ ਦਾ ਨਿਰਮਾਣ ਕੀਤਾ। ਸੋ ਜ਼ਾਹਰ ਹੈ ਕਿ ਵੀ ਭਗਤ ਨਾਮਦੇਵ ਜੀ ਦਾ ਮੁਕਾਮ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਭਗਤਾਂ ਦੀ, ਭੱਟਾਂ ਦੀ ਬਾਣੀ ਦਾ ਜਿਹੜਾ ਜ਼ਿਕਰ ਕਰਦੇ ਹਾਂ, ਔਰ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਗੁਰੂ ਨੇ ਜੀ। ਸੋ ਇਹ ਉਹਨਾਂ ਦੋਨਾਂ ਹੀ ਮਿਸਲਦਾਰਾਂ ਨੇ, ਸਰ ਜੱਸਾ ਸਿੰਘ ਰਾਮਗੜੀਆ ਨੇ ਔਰ ਰਾਣੀ ਸਦਾ ਕੌਰ ਨੇ, ਉਹਨਾਂ ਦੇ ਸਾਹਮਣੇ ਉਹ ਸਬੂਤ ਹੋਣਗੇ, ਉਹਨਾਂ ਥਾਵਾਂ ਦੀ ਮਾਨਤਾ ਹੋਏਗੀ, ਉਹਨਾਂ ਥਾਵਾਂ ਦੇ ਉੱਤੇ ਕੋਈ ਛੋਟਾ ਮੋਟਾ ਦਿਓਰਾ ਰਾਮ ਰਾਏ ਉਹਨਾਂ ਦੇ ਨਾਮਦੇਵ ਜੀ ਦੀ ਯਾਦ 'ਚ ਬਣਿਆ ਹੋਏਗਾ ਜੀ, ਜਿੱਥੇ ਜਿਹੜਾ ਸਰ ਜੱਸਾ ਸਿੰਘ ਰਾਮਗੜੀਆ ਨੇ ਗੁਰਦੁਆਰਾ ਸਾਹਿਬ ਬਣਵਾਇਆ ਔਰ ਬੀਬੀ ਸਦਾ ਕੌਰ ਨੇ ਜਾਂ ਰਾਣੀ ਸਦਾ ਕੌਰ ਨੇ ਸਰੋਵਰ ਬਣਾਇਆ। ਔਰ ਉਹਨਾਂ ਦੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਅਸੀਂ ਕਰਾਮਾਤੀ ਦੌਰ ਵੀ ਦੇਖਦੇ ਹਾਂ, ਉਸ ਨਾਲ ਸੰਬੰਧਿਤ ਵੀ ਜਿਹੜੀਆਂ ਸਾਖੀਆਂ ਨੇ ਜਾਂ ਉਹਨਾਂ ਦੇ ਸ਼ਬਦਾਂ ਨੂੰ ਆਧਾਰ ਬਣਾ ਕੇ, ਜਿਵੇਂ ਦਿਓਰੇ ਦਾ ਫਿਰਨਾ ਜਾਂ ਉਹਨਾਂ ਨੂੰ ਇਹ ਕਹਿਣ ਵੱਲੋਂ ਕਿ ਮੁਗਲ ਬਾਦਸ਼ਾਹ ਵੱਲੋਂ ਉਸ ਵੇਲੇ ਦਾ ਕਿ ਤੁਸੀਂ ਜੇ ਮੁਗਲ ਤਾਂ ਨਹੀਂ ਹੋਏਗਾ, ਜੇ 13ਵੀਂ ਸਦੀ ਹੈ ਤਾਂ ਡਿਫਰੈਂਟ ਲੋਧੀ ਪਠਾਨ ਹੋਏਗਾ, ਇਬਰਾਹਿਮ ਲੋਧੀ ਜਾਂ ਸਿਕੰਦਰ ਲੋਧੀ, ਹਾਂਜੀ, ਕਿ ਜੀ ਕੋਈ ਕਰਾਮਾਤ ਦਿਖਾਓ, ਨਹੀਂ ਹੈ ਤਾਂ ਉਹਨਾਂ ਨੂੰ ਹਾਥੀ ਦੇ ਅੱਗੇ ਸੁੱਟਿਆ ਗਿਆ। ਔਰ ਕਈ ਵਾਰ ਇਹ ਵਾਕਿਆ ਵੀ ਗੁਰਦਾਸਪੁਰ ਦੇ ਨਾਲ ਜੁੜਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਲੋਕ ਕਥਾਵਾਂ 'ਚ ਨੇ ਜਾਂ ਕਲੈਕਟਿਵ ਮੈਮਰੀ 'ਚ ਨੇ। ਹਾਂਜੀ। ਸੋ ਇਤਿਹਾਸਕ ਪੱਖ ਤੋਂ ਤੁਸੀਂ ਹਰ ਚੀਜ਼ ਨੂੰ ਸਾਬਤ ਨਹੀਂ ਕਰ ਸਕਦੇ, ਪਰ ਜਿਹੜੀ ਚੀਜ਼ ਫੋਕਲੋਰ 'ਚ ਵੀ ਤੁਰਦੀ ਹੈ ਉਹਦਾ ਆਧਾਰ ਤਾਂ ਕੁਛ ਨਾ ਕੁਛ ਜ਼ਰੂਰ ਹੁੰਦਾ ਹੈ। ਜੀ ਡਾਕਟਰ ਸਾਹਿਬ। ਔਰ ਮੈਂ ਖਾਸ ਤੌਰ ਤੇ ਘਟਨਾ ਕਈ ਵਾਰ ਬਿਆਨ ਵੀ ਕਰਦਾ ਆਪਣੀਆਂ ਸਪੀਚਸ ਦੇ ਵਿੱਚ ਵੀ ਕਿ ਇਹ 1980 ਦੀ ਗੱਲ ਹੈ ਜਦੋਂ ਪੰਜਾਬ ਦੇ ਵਿੱਚ ਮਾਰ ਮਰਾਈ ਹੈ, ਸਰਕਾਰੀ ਸਟੇਟ ਟੈਰਰ ਚੱਲ ਰਿਹਾ ਸੀ, ਖਾਲਿਸਤਾਨ ਲਹਿਰ ਦਾ ਵੀ ਜ਼ੋਰ ਸੀ। ਹਾਂਜੀ। ਤੇ ਉਹਨਾਂ ਦਿਨਾਂ 'ਚ ਬਾਬਾ ਆਮਟੇ ਜਿਹਨਾਂ ਦਾ ਸੰਬੰਧ ਮਹਾਰਾਸ਼ਟਰ ਦੇ ਨਾਲ ਸੀ ਔਰ ਉਹਨਾਂ ਨੇ ਕਾਫੀ ਜਿਹੜੇ ਕੋੜ ਦੇ ਮਰੀਜ਼ ਨੇ ਉਹਨਾਂ ਲਈ ਬਹੁਤ ਕੰਮ ਕੀਤਾ ਹੋਇਆ ਸੀ। ਬਾਬਾ ਆਮਟੇ ਉਹਨਾਂ ਨੂੰ ਕਾਫੀ ਇੰਟਰਨੈਸ਼ਨਲ ਅਵਾਰਡ ਵੀ ਮਿਲੇ ਸੀ ਜੀ। ਤੇ ਉਹ ਇੱਕ ਲੌਂਗ ਮਾਰਚ ਕਰਕੇ ਜਿਹੜਾ ਉਹਨਾਂ ਨੇ ਮਹਾਰਾਸ਼ਟਰ ਤੋਂ ਹੀ ਸ਼ੁਰੂ ਕੀਤਾ, ਦਰਬਾਰ ਸਾਹਿਬ ਅੰਮ੍ਰਿਤਸਰ ਆਏ ਸ਼ਾਂਤੀ ਮਾਰਚ, ਔਰ ਉੱਥੇ ਮੈਂ ਕੁਦਰਤਨ ਜਿਸ ਦਿਨ ਉਹਨਾਂ ਦਾ ਮਾਰਚ ਉੱਥੇ ਖਤਮ ਹੋਇਆ ਕਿਉਂਕਿ ਪਹਿਲਾਂ ਉਹ ਮੀਡੀਆ 'ਚ ਆ ਰਿਹਾ ਸੀ ਵੀ ਉਹ ਆ ਰਹੇ ਨੇ, ਮੈਂ ਵੀ ਗਿਆ। ਹਾਂਜੀ। ਔਰ ਉੱਥੇ ਉਹਨਾਂ ਦੇ ਮੈਨੂੰ ਬਹੁਤ ਨੇੜੇ ਹੋ ਕੇ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਔਰ ਜਦੋਂ ਐਨਗੇਜ ਕਰ ਲਿਆ ਉਹਨਾਂ ਨੇ ਦੇਖਿਆ ਕਿਉਰਿਓਸਿਟੀ ਮੇਰੀ ਜਾਂ ਉਹਨਾਂ ਦੀ ਵੀ ਕਿਉਰਿਓਸਿਟੀ, ਸੋ ਸਵਾਲ ਜਵਾਬ ਸ਼ੁਰੂ ਹੋਏ ਤੇ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਕਿ ਵੀ ਸ਼ਾਂਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ, ਇਹ ਬਹੁਤ ਖੂਨ ਖਰਾਬਾ ਹੋ ਰਿਹਾ ਹੈ, ਇਹ ਠੀਕ ਨਹੀਂ ਹੈ ਹਿਊਮਨ। ਔਰ ਮੈਨੂੰ ਪਤਾ ਸੀ ਕਿ ਉਹ ਬੜੇ ਇਮਾਨਦਾਰ ਸੈਲਫਲੈਸ ਕਿਸਮ ਦੇ ਬੰਦੇ ਨੇ। ਹਾਂਜੀ। ਔਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਜਿੰਨਾ ਹੁਣ ਤੱਕ ਆਏ ਹੋ ਬੰਬੇ ਤੋਂ, ਤੁਸੀਂ ਇਹ ਸਾਰੀ ਸਮੱਸਿਆ ਬਾਰੇ ਪਹਿਲਾਂ ਦੇਖਿਆ ਹੋਵੇਗਾ, ਤੁਹਾਨੂੰ ਕੀ ਲੱਗਦਾ ਹੈ ਵੀ ਕੀ ਸਮੱਸਿਆ ਹੈ? ਉਹਨਾਂ ਨੇ ਕਿਹਾ ਕਿ ਜੀ ਜਿਹੜਾ ਲੰਬਾ ਵਕਤ ਪੰਜਾਬੀ ਜ਼ਬਾਨ ਨੂੰ ਥਾਂ ਨਹੀਂ ਮਿਲੀ, ਅਸੀਂ ਵੀ ਮਹਾਰਾਸ਼ਟਰ 'ਚ ਸਟਰਗਲ ਕੀਤੀ ਮਰਾਠੀ ਜ਼ਬਾਨ ਲਈ ਔਰ ਬੰਬਈ ਬਾਹਰ ਰੱਖਣਾ ਚਾਹੁੰਦੇ ਸੀ, ਉਦੋਂ ਸਾਡੇ ਲੋਕ ਵੀ ਅਪਸੈਟ ਹੋਏ। ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬ ਤੋਂ ਬਾਹਰ ਰੱਖ ਲਿਆ ਗਿਆ, ਵਾਟਰਸ ਜਿਹੜੇ ਨੇ ਉਹਨਾਂ ਦੇ ਉੱਤੇ ਕੰਟਰੋਲ ਨਹੀਂ ਹੈ ਔਰ ਇਹ ਸਿੱਖਾਂ ਦੀਆਂ ਮੰਗਾਂ ਨੇ ਜੀ। ਮੈਂ ਕਿਹਾ ਜੀ ਇਹ ਤਾਂ ਬਿਮਾਰੀ ਦੇ ਸਿੰਪਟਮ ਨੇ, ਲੱਛਣ ਨੇ, ਵੀ ਬਿਮਾਰੀ ਕੀ ਹੈ। ਫਿਰ ਉਹਨਾਂ ਨੇ ਇਸ ਕਿਸਮ ਦਾ ਇੱਕ ਦੋ ਹੋਰ ਨੁਕਤੇ ਦਿੱਤੇ। ਸੋ ਜਦੋਂ ਮੈਂ ਫਿਰ ਉਹਨਾਂ ਨੂੰ ਇਹੀ ਕਿਹਾ, ਫਿਰ ਥੋੜੇ ਜਿਹੇ ਖਿੱਝ ਗਏ, ਮੈਨੂੰ ਕਹਿਣ ਲੱਗੇ ਜੀ ਤੁਸੀਂ ਦੱਸ ਦਿਓ ਬਿਮਾਰੀ ਕੀ ਹੈ। ਔਰ ਮੈਂ ਕਿਹਾ ਜੀ ਬਿਮਾਰੀ ਜੇ ਮੈਂ ਦੱਸੀ ਤੇ ਫਿਰ ਤੁਹਾਨੂੰ ਲੱਗੇਗਾ ਸ਼ਾਇਦ ਮੇਰਾ ਕੋਈ ਬਾਇਸ ਹੈ। ਇਹ ਤਾਂ ਬਿਮਾਰੀ ਆਇਡੈਂਟੀਫਾਈ ਤੁਹਾਡੇ ਮਹਾਰਾਸ਼ਟਰ ਦੇ ਬਹੁਤ ਵੱਡੇ ਸੰਤ ਹੋਏ ਨੇ, ਸੰਤ ਨਾਮਦੇਵ, ਕਿਉਂਕਿ ਇਹ ਜਿਹੜਾ ਸੰਤ ਜਾਂ ਸੇਂਟ ਜਿਹੜਾ ਮਹਾਰਾਸ਼ਟਰ 'ਚ ਉਹਨਾਂ ਨੂੰ ਸੰਤ ਨਾਮਦੇਵ ਕਰਕੇ ਜਾਣਿਆ ਜਾਂਦਾ, ਅਸੀਂ ਭਗਤ ਬਾਣੀ ਦੇ ਥੱਲੇ ਜਾਣਦੇ। ਔਰ ਮੈਂ ਕਿਹਾ ਜੀ ਉਹਨਾਂ ਨੇ ਤੁਹਾਡੇ ਮਹਾਰਾਸ਼ਟਰ ਦੇ ਵੱਡੇ ਸੰਤ ਹੋਏ ਨੇ ਨਾਮਦੇਵ, ਉਹਨਾਂ ਨੇ ਬਿਮਾਰੀ ਜਿਹੜੀ ਹੈ ਉਹ ਆਇਡੈਂਟੀਫਾਈ ਕੀਤੀ ਹੋਈ ਹੈ। ਔਰ ਮੈਂ ਉਹਨਾਂ ਨੂੰ ਕਿਹਾ ਜੀ ਉਹਨਾਂ ਨੇ ਜਦੋਂ ਜਾਤ ਅਭਿਮਾਨੀ ਪੰਡਤਾਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਮੰਦਿਰ ਚੋਂ ਕੱਢ ਦਿੱਤਾ ਹੈ, ਹਾਂਜੀ, ਤੇ ਉਹਨਾਂ ਨੇ ਫਿਰ ਜਿਹੜਾ ਇਹ ਫਰਮਾਇਆ ਕਿ ਹੀਨੜੀ ਜਾਤ ਮੇਰੀ ਜਾਦਮ ਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ,
ਕਿ ਹੇ ਮੇਰੇ ਯਾਦਵ ਰਾਏ, ਹੇ ਮੇਰੇ ਨਿਰੰਕਾਰ, ਤੂੰ ਮੈਨੂੰ ਇੱਕ ਹੀਨ ਜਾਤ ਦੇ ਵਿੱਚ, ਘਟੀਆ ਜਾਤ ਦੇ ਵਿੱਚ ਕਿਉਂ ਪੈਦਾ ਕੀਤਾ? ਮੈਂ ਛਿੰਬਿਆਂ ਦੇ ਘਰ ਕਾਹਨੂੰ ਆਇਆ, ਮੈਂ ਬ੍ਰਾਹਮਣ ਦੇ ਘਰ ਕਿਉਂ ਨਹੀਂ ਆਇਆ? ਸੋ ਮੈਂ ਕਿਹਾ ਜਦੋਂ ਉਹਨਾਂ ਨੇ ਕਿਹਾ ਉਦੋਂ ਤਾਂ ਬ੍ਰਾਹਮਣ ਦਾ ਕੰਟਰੋਲ ਸਿਰਫ ਮੰਦਰ ਤੇ ਹੀ ਸੀ ਜੀ, ਤੇ ਅੱਜ ਉਹਨਾਂ ਦਾ ਪੋਲੀਟੀਕਲ ਪਾਵਰ ਤੇ ਵੀ ਕੰਟਰੋਲ ਹੈ। ਜੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜਾ ਇਸ ਹੀਨੜੀ ਜਾਤ ਦੇ ਵਿੱਚ ਆਣਾ, ਇਹ ਤਾਂ ਉਹਨਾਂ ਦੀ ਹਿਊਮਨ ਡਿਗਨਿਟੀ ਨੂੰ ਲੈ ਲੈਂਦਾ, ਤੇ ਅਸੀਂ ਤਾਂ ਵੈਸੇ ਹੀ ਮਾਈਨੋਰਿਟੀ ਹਾਂ ਔਰ ਸਾਡਾ ਇਹਨਾਂ ਦੇ। ਸੋ ਇੱਥੋਂ ਗੱਲਬਾਤ ਸ਼ੁਰੂ ਹੋਈ, ਉਹਨਾਂ ਨੇ ਉਹਦੇ 'ਚ ਦਿਲਚਸਪੀ ਵੀ ਦਿਖਾਈ। ਸੋ ਇਹ ਉਹੀ ਭਗਤ ਨਾਮਦੇਵ ਜੀ ਦਾ ਅਸੀਂ ਅੱਜ ਜ਼ਿਕਰ ਕਰ ਰਹੇ ਹਾਂ, ਔਰ ਜਿਸ ਸ਼ਬਦ ਦਾ ਮੈਂ ਜ਼ਿਕਰ ਕੀਤਾ ਹੈ ਉਹ ਮੈਂ ਜ਼ਰੂਰ ਸਾਂਝਾ ਕਰਨਾ ਚਾਹਾਂਗਾ। ਹਾਲਾਂਕਿ ਪਹਿਲਾਂ ਤਾਂ ਕਸਟਮਰੀ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ, ਔਰ ਮੈਂ ਸਮਝਦਾ ਹਾਂ ਵੀ ਸ਼੍ਰੋਮਣੀ ਕਮੇਟੀ ਨੇ ਬੜੀ ਦੇਰ ਬਾਅਦ ਇਹ ਜਿਹੜਾ ਫੈਸਲਾ, ਚੰਗਾ ਫੈਸਲਾ ਕੀਤਾ ਹੈ ਕਿ ਹੁਣ ਜਿੱਦਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹਨਾਂ ਦੇ ਦਿਨ ਮਨਾਏ ਜਾਂਦੇ ਨੇ ਜੀ। ਗੁਰਦੁਆਰਾ ਮੰਜੀ ਸਾਹਿਬ 'ਚ ਉਸ ਦਿਨ ਸਪੈਸੀਫਿਕਲੀ ਹਰਿਮੰਦਰ ਸਾਹਿਬ ਦੇ ਕੀਰਤਨੀਏ ਵੀ ਉਹਨਾਂ ਦੀ ਬਾਣੀ ਜਿਹੜੀ ਹੈ ਉਸ ਦਾ ਗਾਇਨ ਕਰਦੇ ਨੇ, ਔਰ ਗੁਰਦੁਆਰਾ ਸਾਹਿਬਾਨ 'ਚ ਵੀ ਕਈ ਥਾਵਾਂ ਤੇ ਹੈ। ਪਰ ਮੈਂ ਸਮਝਦਾ ਵੀ ਬਹੁਤ ਵਾਰ ਇਹ ਸਾਡਾ ਜਿਹੜਾ ਐਟੀਚਿਊਡ ਸੀ, ਬੇਰੁਖੀ ਸੀ ਇਹਨਾਂ ਭਾਈਚਾਰਿਆਂ ਪ੍ਰਤੀ, ਉਹਦਾ ਨਤੀਜਾ ਹੈ ਵੀ ਉਹਨਾਂ ਦੇ ਆਪਣੇ ਅੱਡ ਸਥਾਨ ਬਣ ਗਏ, ਜਾਂ ਉਹਨਾਂ ਦੇ ਆਪਣੇ ਆਪਣੇ ਭਾਈਚਾਰੇ, ਭਗਤ ਰਵਿਦਾਸ ਜੀ ਦਾ ਹੋਏ, ਨਾਮਦੇਵ ਜੀ ਹੋਣ, ਕਬੀਰ ਸਾਹਿਬ ਹੋਣ, ਉਹ ਸਾਰੇ ਆਪਣੇ ਭਾਈਚਾਰੇ ਉਹਨਾਂ ਨੂੰ ਆਪਣੇ ਪੈਟਰਨ ਸੇਂਟ ਦੇ ਤੌਰ ਤੇ ਦੇਖ ਕੇ ਉਹ ਦਿਨ ਮਨਾਉਂਦੇ ਨੇ। ਲੇਕਿਨ ਬਾਈ ਐਂਡ ਲਾਰਜ ਅਸੀਂ ਇਸ ਪ੍ਰਤੀ ਕਾਫੀ, ਮੈਂ ਸਮਝਦਾ ਵੀ ਨੈਗੇਟਿਵ ਐਟੀਚਿਊਡ ਰੱਖਿਆ, ਔਰ ਸਿਆਸੀ ਤੌਰ ਤੇ ਵੀ। ਅੱਜ ਜਦੋਂ ਕਿ ਫਿਰ ਉਹਨਾਂ ਨੇ ਆਪਣੀ ਅੱਡ ਆਵਾਜ਼ ਬਣਾਈ ਹੈ, ਤਾਂ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਿਸ ਛਤਰੀ ਥੱਲੇ ਉਹਨਾਂ ਸਭ ਨੂੰ ਆਪਣੇ ਗੜ ਨਾਲ ਲਾਇਆ ਸੀ, ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਆਪਣੇ ਨਾਲ ਬਿਠਾਇਆ ਸੀ। ਬੇਸ਼ੱਕ ਧਾਰਮਿਕ ਤੌਰ ਤੇ ਸਾਡਾ ਅਕੀਦਾ ਕਾਇਮ ਹੈ, ਪਰ ਸਮਾਜਿਕ ਔਰ ਰਾਜਸੀ ਤੌਰ ਤੇ ਸਾਡੀ ਵਿਤਕਰੇ ਵਾਲੀ ਸੋਚ ਨੇ ਇਹਨਾਂ ਭਾਈਚਾਰਿਆਂ ਨੂੰ ਦੂਰ ਕੀਤਾ। ਹੁਣ ਜਿਹੜੀ ਜਦੋਂ ਅਸੀਂ ਇੱਕ ਉਸ ਸੋਚ ਨੂੰ ਦੇਖਦੇ ਹਾਂ ਜਿਹੜੇ ਕਿ ਉਹਨਾਂ ਨੂੰ ਵੈਸ਼ਨਵ ਮਤ ਨਾਲ ਜੋੜਦੇ ਨੇ, ਤੇ ਇਹਨਾਂ ਦਾ ਜਿਹੜਾ ਸ਼ਬਦ ਹੈ ਭਗਤ ਨਾਮਦੇਵ ਜੀ ਦਾ, ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ, ਨਹੀਂ ਕਿ ਵੀ ਅੱਜ ਮੈਂ ਬੀਠਲ ਉਸ ਨਿਰੰਕਾਰ ਦੇ ਦੀਦਾਰ ਕੀਤੇ ਨੇ, ਤੇ ਮੈਂ ਹੁਣ ਮੂਰਖ ਨੂੰ ਕੀ ਸਮਝਾਵਾਂ। ਉਹ ਬ੍ਰਾਹਮਣ ਨੂੰ ਐਡਰੈਸ ਕਰਕੇ ਵੀ ਹੋ ਸਕਦਾ ਹੈ, ਜਿਹੜਾ ਕਿ ਸਿਰਫ ਗੱਲਾਂ ਬਾਤਾਂ ਦੇ ਵਿੱਚ ਰਹਿਣਾ ਚਾਹੁੰਦਾ ਹੈ, ਔਰ ਜਿਹੜਾ ਟੋਟਲੀ ਅਨਅਵੇਅਰ ਹੈ ਉਸ ਪ੍ਰਥਾਏ ਵੀ ਹੋ ਸਕਦਾ ਹੈ। ਹੁਣ ਪਰ ਕਿਉਂਕਿ ਇਹ ਅੱਗੋਂ ਤਿੰਨੋਂ ਹੀ ਉਹ ਚੀਜ਼ਾਂ ਨੇ ਜਿਹੜੀਆਂ ਬ੍ਰਾਹਮਣ ਨੇ ਬਿਲਟ ਕੀਤੀਆਂ, ਸੋ ਜ਼ਾਹਰ ਹੈ ਕਿ ਵੀ ਇਹ ਉਹ ਬ੍ਰਾਹਮਣ ਨੂੰ ਐਡਰੈਸ ਕਰਕੇ ਹੀ ਹੈ ਕਿ ਆਜ ਨਾਮੇ ਬੀਠਲ ਦੇਖਿਆ, ਕਿ ਮੈਂ ਸਾਂਗੋ ਪਾਂਗ ਹੋਇਆ, ਜ਼ਾਹਰਾ ਜ਼ਹੂਰ ਹੋਇਆ ਉਸ ਨਿਰੰਕਾਰ ਦੇ ਨਾਲ, ਤੇ ਮੈਂ ਹੁਣ ਮੂਰਖ ਨੂੰ ਸਮਝਾਉਣ ਲੱਗਾ, ਜਿਸ ਮੂਰਖ ਨੇ ਦੁਨੀਆ ਨੂੰ ਕਿਹੜੇ ਪਾਸੇ ਲਾਇਆ ਹੋਇਆ। ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੈਕਰ ਠੇਂਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਹੁਣ ਇਹ ਲੋਧਾ ਜਿਹੜੀ ਹੈ ਮਹਾਰਾਸ਼ਟਰ ਦੇ ਜੱਟਾਂ ਦੀ ਇੱਕ ਗੋਤ ਹੈ ਜੀ, ਔਰ ਗਾਇਤਰੀ ਜਿਹੜੀ ਹੈ ਇਹ ਗਾਇਤਰੀ ਮੰਤਰ ਦੇ ਪ੍ਰਥਾਏ ਹੈ। ਹੁਣ ਉਹਨਾਂ ਨੇ ਇਸ ਨੂੰ ਇੱਕ ਚੋਟ ਕੀਤੀ ਹੈ ਕਿ ਵੀ ਇਹ ਤੇਰੀ ਗਾਇਤਰੀ ਜਿਹੜੀ ਹੈ, ਜਿਸ ਦੇ ਉੱਤੇ ਹੇ ਪੰਡਤ, ਉਹ ਤਾਂ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ। ਸੋ ਹੁਣ ਕਿਉਂਕਿ ਗਾਇਤਰੀ ਗਾਏ ਸ਼ਬਦ ਦੇ ਨਾਲ ਜਾ ਕੇ ਜੁੜਦਾ ਹੈ, ਗਾਂ ਨੂੰ ਮਾਤਾ ਬਣਾਇਆ ਹੋਇਆ ਹੈ, ਸੋ ਇਸ ਦਾ ਉਹਨਾਂ ਨੇ ਮੈਟਾਫਰ ਇਹੀ ਇਸਤੇਮਾਲ ਕੀਤਾ ਕਿ ਗਾਇਤਰੀ ਦਾ ਆਧਾਰ ਗਾਂ ਜੱਟ ਦੇ ਖੇਤ 'ਚ ਵੜ ਗਈ ਲੋਧੇ ਦੇ, ਔਰ ਉਹਨੇ ਮਾਰਿਆ, ਡੰਡਾ ਚੁੱਕਿਆ, ਉਹਨੇ ਮਾਰਿਆ, ਤੇ ਉਹ ਜਿਹੜੀ ਹੈ ਗਾਂ ਉਹ ਲੰਗੜੀ ਲੰਗੜੀ ਹੈ, ਤੁਰੀ ਜਾਂਦੀ ਹੈ। ਸੋ ਉਹਨੂੰ ਕਹਿੰਦਾ ਵੀ ਤੇਰੀ ਜਿਹੜੀ ਗਾਇਤਰੀ ਆ ਉਹ ਲੰਗੜੀ ਹੈ। ਮਤਲਬ ਇਹ ਹੈ ਵੀ ਉਸ ਦੇ ਵਿੱਚ ਉਹ ਪਰਫੈਕਸ਼ਨ ਨਹੀਂ ਹੈ ਰੱਬ ਤੱਕ ਲਿਜਾਣ ਦੀ, ਔਰ ਉਹ ਤਾਂ ਜਿਹੜੀ ਹੈ ਇੱਕ ਜਿਹੜਾ ਕਿਸਾਨ ਹੈ ਉਸ ਦੇ ਠੇਂਗੇ ਦੀ ਮਾਰ ਹੈ, ਉਸ ਦੇ ਠੇਂਗੇ ਤੋਂ ਹੀ ਉਹ ਲੰਗੜੀ ਲੰਗੜੀ ਹੋ ਕੇ ਤੁਰੀ ਜਾਂਦੀ ਹੈ, ਕਿ ਉਹ ਪਰਫੈਕਟ ਨਹੀਂ ਹੈ। ਫਿਰ ਉਹਨਾਂ ਨੇ ਮਹਾਦੇਵ ਸ਼ਿਵ ਜੀ, ਕਿਉਂਕਿ ਉਹਨਾਂ ਨੂੰ ਮਹਾਦੇਵ ਕਰਕੇ ਕਿਹਾ ਜਾਂਦਾ ਹੈ, ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ, ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਹੁਣ ਜਿਹੜੀ ਜਿੰਨੇ ਦੇਵਤੇ ਨੇ ਬ੍ਰਾਹਮਣ ਨੇ ਬਣਾਇਆ, ਉਹਨਾਂ ਦੀ ਹਰ ਇੱਕ ਦੀ ਸਵਾਰੀ ਬਣਾਈ ਹੈ। ਜਿਵੇਂ ਗਣੇਸ਼ ਜੀ ਦੀ ਚੂਹਾ ਬਣਾਈ ਹੈ, ਕੋਈ ਕਿਸੇ ਤੇ ਚੜ ਰਿਹਾ, ਕੋਈ ਕਿਸੇ ਤੇ ਚੜ ਰਿਹਾ, ਤੇ ਜਿਹੜੀ ਸ਼ਿਵ ਜੀ ਦੀ ਸਵਾਰੀ ਹੈ ਉਹ ਬਲਦ ਹੈ, ਧੌਲਾ ਬਲਦ ਚਿੱਟਾ। ਹੁਣ ਉਹ ਕਹਿੰਦੇ ਨੇ ਕਿ ਵੀ ਮੈਂ ਪਾਂਡੇ ਤੇਰਾ ਮੈਂ ਉਹ ਧੌਲਾ ਬਲਦ ਵੀ ਦੇਖਿਆ, ਸ਼ਿਵ ਵੀ ਦੇਖਿਆ, ਜਿਹੜਾ ਉਸ ਬਲਦ ਤੇ ਚੜਿਆ ਆਉਂਦਾ ਸੀ। ਹੁਣ ਇਹ ਕਹਾਣੀ ਸ਼ਿਵ ਜੀ ਨਾਲ ਜੁੜੀ ਹੋਈ ਹੈ ਕਿ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ,
ਕਿ ਹੁਣ ਮੋਦੀ ਭੰਡਾਰੀ ਨੂੰ ਕਹਿੰਦੇ ਨੇ ਕਿ ਵੀ ਉਸ ਇਹਨਾਂ ਦੀ ਆਪਣੀ ਕੋਈ ਕਹਾਣੀ ਹੋਏਗੀ ਕਿ ਜੀ ਸ਼ਿਵ ਜੀ ਨੂੰ ਕਿਸੇ ਭੰਡਾਰੀ ਨੇ, ਜਿਹੜਾ ਮੋਦੀ ਸੀ ਭੰਡਾਰੀ ਸੀ, ਉਹਨੇ ਆਪਣੇ ਘਰ ਸੱਦਿਆ ਖਾਣੇ ਤੇ ਉਹਦੇ 'ਚ ਕਿਤੇ ਲੂਣ ਘੱਟ ਪੈ ਗਿਆ ਜਾਂ ਕੁਝ ਹੋਇਆ, ਉਹਨੂੰ ਗੁੱਸਾ ਆ ਗਿਆ ਸ਼ਿਵ ਨੂੰ, ਤੇ ਉਹ ਆਉਣ ਲੱਗਿਆ ਜਿਹੜਾ ਹੈ ਉਹਦੇ ਮੁੰਡੇ ਨੂੰ ਹੀ ਮਾਰ ਆਇਆ, ਉਹਨੂੰ ਜਿਹਨੇ ਉਹਨੂੰ ਸੱਦਾ ਦਿੱਤਾ ਸੀ ਜੀ। ਉਹ ਸੋ ਇਸ ਨੂੰ ਕਹਿ ਕੇ ਇੱਕ ਸਿੱਖ ਪ੍ਰਚਾਰਕ ਕਹਿੰਦਾ ਹੁੰਦੇ ਨੇ, ਭਾਈ ਇਸ ਗੱਲ ਦਾ ਧਿਆਨ ਰੱਖਿਓ ਕਿ ਕਿਤੇ ਸ਼ਿਵ ਦੇ ਭਗਤਾਂ ਨੂੰ ਘਰੇ ਨਾ ਸੱਦ ਲਿਓ ਖਾਣੇ ਤੇ, ਨਾਲੇ ਤਾਂ ਤੁਹਾਡੇ ਥਾਲੀ ਮੁੱਦੀ ਮਾਰਨਗੇ, ਜਾਣ ਲੱਗੇ ਤੁਹਾਡਾ ਮੁੰਡਾ ਮਾਰ ਜਾਣਗੇ। ਇਹਨਾਂ ਦਾ ਧੌਲੇ ਤੇ ਚੜਿਆ ਜਿਹੜਾ ਸ਼ਿਵ ਹੈ ਇਹ ਕਰਕੇ ਗਿਆ। ਹੁਣ ਇਹ ਭਗਤ ਨਾਮਦੇਵ ਕਹਿ ਰਹੇ ਨੇ ਜੀ, पांडे तुमरा महादेव तौले बल्द चढ़िया आवत देखा था, मोदी के कर खाना पाका वाका लड़का मारिया था। पांडे तुमरा रामचंद सो भी आवत देखा था, रावण सेती सरबर हुई घर की जोए गवाई थी। हुण सरबर लड़ाई नूं कहंदे ने। हुण रामचंद्र जी अवतार ने त्रेते दे, और उन्हां दे नां नाल किवें राम कथा जुग जुग अटल सुनाई जाती है। रामायण रामचरित मानस जिन्हों रामायण तुलसी रामायण कहते हैं, करोड़ों घरां च अयोध्या नूं लैके उत्थे मंदिर बनाउणा है, किस किस्म के फसाद नफरत सारी बीजेपी रामचंद्र जी दे उस अयोध्या च मंदिर बनाने के नां थले ही पावर च आई, 2 सीटां तो लैके हुण इन्हां दा राज बन गया। तो भगत नामदेव जी जिहड़े ने उन्हां ते भी छोट करदे ने कि पंडित तुहाडा रामचंद्र भी देखिया सी, रावण सेती सरबर, रावण नाल लड़ाई हुई घर वाली गवा ली, घर की जोए गवाई थी जी। सो ये भी दस दिता भी जिन्होंने तुसी अवतारवाद दस के रब दे शरीक बनाते हो, ये अल्टीमेटली गायत्री भी डिफेक्टिव है, शिव जी का भी बिहेवियर जिहड़ा है वो उस मुताबिक नहीं है जो कि रब दे गुणां नाल गुण ने। ते रामचंद्र जी भी जिहड़े ने वो ऊणे ने कि उन्होंने ने जिहड़ा वो लड़ाई करके जां उन्हां दी जिहड़ी है, और गुरबाणी च असीं देखते हैं गुरु नानक साहब दे भी एक थां ते है कि रोवे राम निकाला भया सीता लक्ष्मण विछड़ गया, कि ये सारियां दा ही जिक्र किया होया है कि भाई ये किवें किते ना किते ऊणे ने, ये अकाल पुरख नहीं ने, रब नहीं ने। सो फिर हुण ये उन्हां नूं कहण तो बाद फिर उन्होंने दोनों ही उस वेले दे स्कूल ऑफ थॉट उन्हां दी गल करदे हैं। भगत नामदेव जी ने फरमाया, हिंदू अन्ना तुरकू काणा दोहां ते ज्ञानी सियाणा, हिंदू पूजै द्योहरा मुसलमान मसीत, नामै सोई सेव्या जय द्योहरा नाम मसीत। कि भी हिंदू अन्ना जी ते तुरक जिहड़ा वो काणा है, दोनों दे विच जे किसी च सियाणप है तो वह ज्ञानी च है, ज्ञानवान च है। हुण इहदियां बहुत सारियां इंटरप्रटेशनस ने। मैं कोई धार्मिक अपने आप को स्कॉलर नहीं मानता, इसलिए मैं इस बहस च नहीं पवांगा कि भी ये अन्ना ते काणा इसका की पार्ट है, जां ये अध्यात्मक दुनिया च देवी देवतियां दी पूजा जां इस्लाम दे विच सिर्फ एक रब है, इसलिए उस रब दी अकीदे वाली गल है। लेकिन ज़ाहिर है भी उन्होंने इन्हां स्कूल ऑफ थॉट्स नूं रिजैक्ट किया, और उन्होंने ये कहा भी इन्हां दे विच दोनां दे विच जिहड़ा ज्ञानवान पुरुष है, और वो ज्ञानवान पुरुष ही है जिन्हों सियाणा कहा जा सकता है। नहीं तो ये दोनों ने ये तो बाहरले कर्म कांडां च पे हुए ने। हिंदू पूजा है द्योहरा, मुसलमान मसीत। हिंदू समझदा है कि रब जिहड़ा वो द्योहरे च बैठा है, तो मुसलमान जिहड़ा है वो समझदा है भी रब सिर्फ मसीत च बैठा है। नामे सोई सेविया जय द्योहरा, जय द्योहरा नाम मसीत। भी नामदेव का जिहड़ा रब है वो तो घट घट च वसिया होया है, हर इंसान दे विच वसिया होया है। वो मुथाज नहीं है कि वो उन्हें द्योहरे च रहना है या मसीत च रहना है। और ये उही विचारधारा है जिन्हों जो गुरु नानक साहब के प्रकाश नाल जदों भाई गुरदास इस गल नूं बयानदे ने कि सच किनारे रह गया, खै मरदे बामण मौलाने, सिरों ना मिट्टे आवण जाने। कि सच जिहड़ा है वो कैजुअलिटी बन गया, ट्रूथ कैजुअलिटी है। और बामण और मौलाने इत्थे भी मंदिर और मसीत का झगड़ा है, वो इस वाल ही लै जाता है जिन्होंने अलामा इकबाल ने भी ये कहा कि ये ब्राह्मण घर तू बुरा न माने, तेरे काबे के सनम बुत हो गए कब के पुराने। इस किस्म का उन्होंने शेर है कि भी ये जड़े ने ये तो पुरानियां गल्लां तुसीं कर रहे हो। अपनों से वैर रखना तूने बुतों से सीखा, कि भी ये तेनों बुतों ने सिखाया सी कि भी तू अपने नाल वैर रखना जी। और यही गल जो भगत नामदेव ये देखते हैं कि भाई ना ये
ਮਸੀਤ ਔਰ ਦਿਓਰੇ ਦੀ ਲੜਾਈ ਦੇ ਵਿੱਚ ਅਲਟੀਮੇਟਲੀ ਰੱਬ ਦੀ ਹੋਂਦ ਗਾਇਬ ਹੋ ਜਾਂਦੀ ਹੈ। ਇਹਨਾਂ ਦੇ ਫਾਲੋਅਰ ਜਿਹੜੇ ਨੇ ਉਹ ਫਜ਼ੂਲ ਗੱਲਾਂ ਦੇ ਵਿੱਚ ਉਲਝੇ ਹੋਏ ਨੇ। ਸੋ ਮੈਂ ਸਮਝਦਾ ਵੀ ਨਾਮੇ ਸੋਈ ਸੇਵਿਆ ਜੈ ਦਿਓਰਾ ਨਾ ਮਸੀਤ। ਨਾਮਦੇਵ ਜੀ ਨੇ ਉਸ ਇੱਕ ਨਿਰੰਕਾਰ, ਉਹ ਅਕਾਲ ਪੁਰਖ ਜਿਹੜਾ ਘਟ ਘਟ ਵਿੱਚ ਵਸ ਰਿਹਾ ਹੈ, ਹਰ ਜ਼ਰਰੇ ਜ਼ਰਰੇ ਦੇ ਵਿੱਚ ਉਹ ਵਸਦਾ ਹੈ। ਔਰ ਉਹਨਾਂ ਦੇ ਸਾਰੇ ਜਦੋਂ ਇਹ 61 ਸ਼ਬਦ ਅਸੀਂ ਦੇਖਦੇ ਹਾਂ ਉਹਨਾਂ ਦੇ ਵਿੱਚ ਉਹ ਖੂਬਸੂਰਤੀ ਨਜ਼ਰ ਆਉਂਦੀ ਹੈ। ਕਿਤੇ ਉਹ ਮਿੱਠੇ ਬੋਲਾਂ ਦੀ ਗੱਲ ਕਰਦੇ ਨੇ। ਜੇ ਕੋਈ ਪਠਾਨ ਤੁਰਿਆ ਜਾਂਦਾ ਹੈ ਉਸ ਮਥੁਰਾ ਜਾਂ ਬਿੰਦਰਾਬਨ ਨੂੰ ਆਧਾਰ ਬਣਾ ਕੇ, ਕਿ ਜਿੱਥੇ ਉਹ ਕਹਿੰਦੇ ਨੇ ਕਿ ਭਾਈ ਇੱਥੇ ਤਾਂ ਦਵਾਰਕਾ ਨਗਰੀ ਕਾਹਿਕ ਮਗੋਲ, ਇਹ ਦਵਾਰਕਾ ਨਗਰੀ 'ਚ ਇਹ ਜਿਹੜੀ ਹੈ ਤੇਰੇ ਮਿੱਠੇ ਬੋਲ ਨੇ, ਸੋਹਣੀ ਤੇਰੀ ਪੱਗ ਹੈ। ਸੋ ਉਹ ਉਸ ਹਰ ਇਨਸਾਨ 'ਚੋਂ, ਹਰ ਉਸ ਦ੍ਰਿਸ਼ 'ਚੋਂ ਉਹਨਾਂ ਨੂੰ ਨਿਰੰਕਾਰ ਨਜ਼ਰ ਆਉਂਦਾ ਹੈ। ਔਰ ਉਹ ਜਿਹੜੇ ਨੇ ਇਸ ਵਿਸ਼ਵਾਸ ਦੇ ਉੱਤੇ ਕਿ ਭਾਈ ਤੂੰ ਹਰ ਇੱਕ ਦੀ ਟੇਕ ਹੈ, ਤੇਰਾ ਨਾਮ ਖੁੰਦਕਾਰ ਹੈ, ਤੇਰਾ ਨਾਮ ਹੀ ਸਹਾਰਾ ਸਾਰਿਆਂ ਦਾ। ਔਰ ਇਹੀ ਗੱਲ ਉਹਨਾਂ ਨੇ, ਜਦੋਂ ਅਸੀਂ ਕਿਰਤ ਦੇ ਸਿਧਾਂਤ ਦੀ ਗੱਲ ਕਰਦੇ ਹਾਂ ਤਾਂ ਫਿਰ ਅਸੀਂ ਦੇਖਦੇ ਹਾਂ ਕਿ ਨਾਮਾ ਕਹਿ ਤਲੋਚਨਾ, ਮੁਖ ਤੇ ਨਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੁਣ ਇਹ ਵੀ ਉਹ ਨਾਮਦੇਵ ਜੀ ਨੂੰ ਕੋਟ ਕਰਕੇ ਕਿ ਉਹ ਤਰਲੋਚਨ ਨੂੰ ਇਹ ਜਿਹੜਾ ਉਪਦੇਸ਼ ਦਿੰਦੇ ਨੇ ਕਿ ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿ ਹੱਥਾਂ ਪੈਰਾਂ ਨਾਲ ਕੰਮ ਕਰੋ, ਕਿਰਤ ਕਰੋ। ਉਹਨਾਂ ਨੇ, ਨਾਮਦੇਵ ਜੀ ਆਪ ਵੀ ਕਿਰਤ ਕਰਨ ਵਾਲੇ ਸਨ, ਕਿਰਤੀਆਂ ਦੇ ਪਰਿਵਾਰ 'ਚ ਸਨ, ਜਿਨ੍ਹਾਂ ਨੂੰ ਅਸੀਂ ਦਰਜੀ ਸ਼ਬਦ ਦੇ ਨਾਲ ਕਾਮਨਲੀ ਕਹਿੰਦੇ ਹਾਂ। ਔਰ ਅੰਗਰੇਜ਼ੀ 'ਚ ਮੈਂ ਦੇਖ ਰਿਹਾ ਸੀ ਕੈਲੀਕੋ ਪ੍ਰਿੰਟਰ ਜਿਹੜਾ ਸ਼ਬਦ ਵੀ ਇਸਤੇਮਾਲ ਉਹਨਾਂ ਨੇ ਕੀਤਾ। ਸੋ ਇਹ ਸਾਰੇ ਹੀ ਜਿਹੜੇ ਭਗਤ ਜਨ ਨੇ ਉਸ ਕਿਰਤੀ ਵਰਗ 'ਚੋਂ ਆਏ ਨੇ। ਲੇਕਿਨ ਬ੍ਰਾਹਮਣਵਾਦ ਦੀ, ਬ੍ਰਾਹਮਣ ਦੀ ਨਫ਼ਰਤ ਦਾ ਸ਼ਿਕਾਰ, ਵਰਣ ਆਸ਼ਰਮ ਦੇ ਥੱਲੇ ਕਿਵੇਂ ਇਹਨਾਂ ਦੇ ਮੁੱਢਲੇ ਹੱਕ ਖੋਏ ਗਏ ਸੀ। ਸੋ ਉਹਨਾਂ ਨੇ ਬੜੀ ਦਲੇਰੀ ਦੇ ਨਾਲ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੂੰ ਚੈਲੰਜ ਕੀਤਾ। ਔਰ ਗੁਰੂ ਨਾਨਕ ਸਾਹਿਬ ਨੇ ਇਸ ਫਿਲਾਸਫੀ ਨੂੰ, ਜਿਹੜੀ ਕਿ ਵਰਣ ਆਸ਼ਰਮ ਨੂੰ ਤੋੜਦੀ ਸੀ, ਮਨੁੱਖਤਾ ਦੀ ਏਕਤਾ ਦੀ ਗੱਲ ਕਰਦੀ ਸੀ, ਉਹਨਾਂ ਸਭ ਨੂੰ ਆਪਣੇ ਗਲ ਨਾਲ ਲਾ ਕੇ ਜਿਹੜੇ ਬ੍ਰਾਹਮਣ ਦੇ ਦੁਰਕਾਰੇ ਹੋਏ ਸੀ, ਨਕਾਰੇ ਹੋਏ ਸੀ, ਗੁਰੂ ਸਾਹਿਬ ਨੇ ਫਰਮਾਇਆ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ਿਸ਼। ਗੁਰੂ ਅਰਜਨ ਸਾਹਿਬ ਨੇ ਇਹਨਾਂ ਭਗਤ ਜਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਕਰਕੇ ਹਮੇਸ਼ਾ ਹਮੇਸ਼ਾ ਦੇ ਲਈ ਉਹ ਚਾਨਣ ਮੁਨਾਰਾ ਜਿਹੜਾ ਮਨੁੱਖਤਾ ਨੂੰ ਦਿੱਤਾ, ਜਿਹਦੇ 'ਚ ਇੱਕ ਵਾਹਿਗੁਰੂ ਦੀ ਗੱਲ, ਇੱਕ ਰੱਬ ਦਾ ਪਿਆਰ ਔਰ ਸਾਰੀ ਖਲਕਤ ਦੇ ਅੰਦਰ ਉਸ ਨਿਰੰਕਾਰ ਦੀ ਹੋਂਦ। ਇਹ ਫਿਲਾਸਫੀ ਮੁੱਢਲੇ ਤੌਰ ਤੇ ਅਕਾਲ ਪੁਰਖ ਵਾਚਕ ਫਿਲਾਸਫੀ ਹੈ, ਇਹ ਕੋਈ ਵੈਸ਼ਨਵ ਫਿਲਾਸਫੀ ਨਹੀਂ ਹੈ। ਸੋ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਵਸ ਦੀ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਭਗਤ ਨਾਮਦੇਵ ਜੀ ਦਾ, ਭਗਤ ਕਬੀਰ ਜੀ ਦਾ, ਮਤਲਬ ਅੱਜ ਦੀ ਡੇਟ 'ਚ ਸਾਡੇ 'ਚ ਅਲੱਗ-ਅਲੱਗ ਸੈਕਟਸ ਬਣੇ ਹੋਏ ਨੇ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਨੇ। ਇਹ ਜੇ ਸਮਾਜਿਕ ਤੌਰ ਤੇ ਦੇਖੀਏ, ਸ਼ੁਰੂ ਤੋਂ ਲੈ ਕੇ ਗੁਰੂ ਸਾਹਿਬਾਨਾਂ ਦੇ ਟਾਈਮ ਤੋਂ ਇੱਦਾਂ ਹੀ ਚੱਲਿਆ ਆਉਂਦਾ। ਮਤਲਬ ਧਾਰਮਿਕ ਐਂਬੀਐਂਟ ਦੇ ਵਿੱਚ ਉਹਨਾਂ ਨੇ ਇਕੱਠਾ ਕਰਤਾ ਸੀ ਸਾਨੂੰ ਸਾਰਿਆਂ ਨੂੰ, ਐਜ਼ ਅ ਸਿੱਖਿਜ਼ਮ, ਸਿੱਖ ਬਣਾਤੇ ਸੀ ਸਾਰਿਆਂ ਨੂੰ। ਪਰ ਸਮਾਜਿਕ ਤੌਰ ਤੇ ਉਦੋਂ ਦਾ ਇਦਾਂ ਹੀ ਚੱਲਿਆ ਆਉਂਦਾ, ਜਾਂ ਬਾਅਦ ਦੇ ਵਿੱਚ ਸਾਡੇ ਤੋਂ ਸਿੱਖਾਂ ਤੋਂ ਕੋਈ ਕਮੀ ਰਹੀ ਜੋ ਇਹ ਫਰਕ ਪਿਆ? ਨਹੀਂ, ਦੇਖੋ, ਧਾਰਮਿਕ ਐਂਬਿਟ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਨੇ ਔਰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਲਿਆਂਦਾ। ਸਮਾਜਿਕ ਔਰ ਪੋਲੀਟੀਕਲ ਫਾਰਮੈਟ 'ਚ ਪੰਜ ਪਿਆਰਿਆਂ ਦੀ ਉਦਾਹਰਣ ਸਾਡੇ ਸਾਹਮਣੇ। ਹਾਲਾਂਕਿ ਅਸੀਂ ਕੋਈ ਜ਼ਾਤਾਂ ਨੂੰ ਕੋਟ ਨਹੀਂ ਕਰਨਾ ਚਾਹੁੰਦੇ, ਪਰ ਜੇ ਤੁਸੀਂ ਪੰਜ ਪਿਆਰਿਆਂ ਦੀ ਬਣਤਰ ਦੇਖਦੇ ਹੋ ਤੇ ਉਹਨਾਂ ਦੇ ਵਿੱਚ ਨਾਈ ਹੈ, ਜੱਟ ਹੈ, ਛੀਂਬਾ ਹੈ, ਝਿਊਰ ਹੈ, ਖੱਤਰੀ ਹੈ। ਹੁਣ ਇਹਨਾਂ 'ਚੋਂ ਆਲਮੋਸਟ 4 ਵਰਣ ਉਹ ਨੇ ਜਿਹੜੇ ਸ਼ੂਦਰ ਵਰਣ 'ਚੋਂ ਨੇ। ਸੋ ਜੇ ਸ਼ੂਦਰ ਵਰਗ 'ਚੋਂ ਨੇ ਤੇ ਜੇ ਪੰਜਾਂ ਪਿਆਰਿਆਂ ਦੇ ਵਿੱਚ 80,000 ਦੇ ਇਕੱਠ 'ਚ, ਔਰ ਇਹ ਪੰਜੋ ਜਿਹੜੇ ਨੇ ਅੱਡ-ਅੱਡ ਜਿਓਗ੍ਰਾਫੀਕਲ ਲੋਕੇਸ਼ਨਸ ਤੋਂ ਨੇ, ਲਾਹੌਰ ਤੋਂ ਨੇ, ਹਸਤਨਾਪੁਰ ਤੋਂ, ਇਧਰ ਦਿੱਲੀ ਤੋਂ, ਲਾਹੌਰ, ਹਸਤਨਾਪੁਰ, ਦਿੱਲੀ, ਜਗਨਨਾਥਪੁਰੀ, ਬਿਦਰ ਤੱਕ ਕਰਨਾਟਕਾ 'ਚ ਔਰ ਉੜੀਸਾ। ਸੋ ਇਹ ਗੱਲ ਜ਼ਾਹਰ ਸੀ। ਔਰ ਗੁਰੂ ਸਾਹਿਬ ਨੇ ਫਿਰ ਪੋਲੀਟੀਕਲ ਪਾਵਰ ਵੀ ਬੈਸਟੋ ਕੀਤੀ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਹੁਣ ਅਸੀਂ ਦੇਖਦੇ ਹਾਂ ਜੇ ਸਰਦਾਰ ਜੱਸਾ ਸਿੰਘ ਰਾਮਗੜ੍ਹੀ ਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਇਹ ਵੀ ਇੱਕ ਰਾਮਗੜ੍ਹੀ ਆ ਜਿਹੜਾ ਕਿ ਤਰਖਾਣ
ਉਹਨਾਂ ਦੀ ਕਿਰਤ ਸੀ। ਆਲੂਵਾਲੀਆ ਜਿਹੜੇ ਨੇ ਇਹ ਕਲਾਲ ਸਨ, ਡਿਸਟਿਲਰਸ ਆਫ ਦਾ ਵਾਈਨ, ਉਸੇ ਅਗੇਨ ਸ਼ੂਦਰ ਵਰਗ। ਸੋ ਜੇ ਉਹਨਾਂ ਦੀ ਪੋਲੀਟੀਕਲ ਐਮਪਾਵਰਮੈਂਟ ਹੋਈ, ਸੋ ਜ਼ਾਹਰ ਹੈ ਵੀ ਇਹ ਸੋਸ਼ਲ ਫੈਬਰਿਕ ਦੇ ਵਿੱਚ ਵੀ ਜਿਹੜਾ ਸਿੱਖ ਦੀ ਪਛਾਣ ਹੀ ਸਿੱਖ ਦੇ ਨਾਤੇ ਸੀ, ਔਰ ਸਿੱਖ ਦੇ ਲਈ ਭਾਈ ਵਾਲਾ ਰੁਤਬਾ ਸੀ ਜੀ। ਲੇਕਿਨ ਜਦੋਂ ਮੈਂ ਦੇਖਦਾ ਵੀ ਲੇਟਰ ਪਾਰਟ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਔਰ ਅੰਗਰੇਜ਼ਾਂ ਨੇ ਇਸ ਡਿਵੀਜ਼ਨ ਨੂੰ, ਉਹਨਾਂ ਨੇ ਜਦੋਂ ਜ਼ਾਤ-ਪਾਤੀ ਸਿਸਟਮ ਦੇ ਥੱਲੇ ਮਾਰਸ਼ਲ ਰੇਸ ਨੂੰ ਇੱਕ ਡਿਫਰੈਂਟਲੀ ਬਣਾ ਕੇ ਭਰਤੀ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਕੁਛ ਨੂੰ ਤਰਜੀਹ ਕੁਛ ਨੂੰ ਨਕਾਰਿਆ, ਔਰ ਪਿਛਲੇ 66-67 ਸਾਲ ਦੇ ਵਿੱਚ ਫਿਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਨ੍ਹਾਂ ਦੇ ਹੱਥ ਹੁਣ ਹਕੂਮਤ ਹੈ ਉਸ ਪਾਰਟ ਨੂੰ ਰੱਖਿਆ। ਸੋ ਇਹ ਤਾਂ ਇੱਕ ਪਾਰਟ ਹੈ, ਪਰ ਇਸ 'ਚ ਇਹ ਨਹੀਂ ਹੈ ਕਿ ਸਮਾਜਿਕ ਤੌਰ ਤੇ ਪੂਰੀ ਤਰ੍ਹਾਂ ਇਹ ਐਬਜ਼ੌਰਬ, ਕਿਉਂਕਿ ਜੇ 4000 ਸਾਲ ਦਾ ਗੈਪ ਟਾਈਮ ਹੈ ਜਦੋਂ ਕਿ ਚੱਲ ਰਿਹਾ ਹੈ, ਤੇ ਕਈ ਵਾਰੀ 400-500 ਸਾਲ ਦਾ ਸਮਾਂ ਉਹਦੇ 'ਚ ਉਨਾ ਜ਼ਿਆਦਾ ਨਹੀਂ ਹੁੰਦਾ। ਲੇਕਿਨ ਜੇ ਫਿਰ ਵੀ ਉਹਦੀ ਇਕੁਆਲਿਟੀ ਦੀ ਗੱਲ ਅਸੀਂ ਦੇਖਦੇ ਹਾਂ ਤਾਂ ਕਿਵੇਂ ਬਾਕੀ ਭਾਰਤ ਦੇ ਸੂਬਿਆਂ 'ਚ ਕੀ ਹਾਲ ਹੈ, ਪੰਜਾਬ 'ਚ ਫਿਰ ਵੀ ਮੱਚ ਬੈਟਰ ਹੈ। ਪਰ ਮੈਂ ਇਹਨੂੰ ਇਹ ਐਜ਼ ਅ ਜਸਟੀਫਿਕੇਸ਼ਨ ਨਹੀਂ ਦੇਣਾ ਚਾਹੁੰਦਾ। ਅਸੀਂ ਸਮਝਦੇ ਹਾਂ ਕਿ ਸਾਡਾ ਸਮਾਜਿਕ ਵਰਤਾਰਾ ਜਿਹੜਾ ਸੀ, ਜਿਨ੍ਹਾਂ ਦੇ ਕੋਲ ਜਿਹੜੇ ਸ਼ੂਦਰਾਂ 'ਚੋਂ ਉੱਠ ਕੇ ਪੋਲੀਟੀਕਲ ਪਾਵਰ 'ਚ ਆਏ, ਫਿਰ ਉਹਨਾਂ ਵਿਚਲਾ ਬਾਹਮਣ ਵੀ ਜਾਗ ਪਿਆ, ਉਹਨਾਂ ਨੇ ਵੀ ਉਸ ਕਿਸਮ ਦਾ ਵਰਤਾਰਾ ਸ਼ੁਰੂ ਕੀਤਾ, ਔਰ ਨਵੇਂ ਹਾਕਮਾਂ ਨੇ ਇਹਨੂੰ ਫਿਰ ਜਿਹੜਾ ਅੱਗੇ ਲਿਜਾਣ ਦੇ ਲਈ ਹੋਰ ਵੀ ਵੰਡੀਆਂ ਪਾਉਣ ਦੇ ਲਈ ਰੋਲ ਅਦਾ ਕੀਤਾ। ਪਰ ਤੁਹਾਡਾ ਬੜਾ ਰੈਲੇਵੈਂਟ ਪੁਆਇੰਟ ਹੈ, ਮੈਂ ਸਮਝਦਾ ਵੀ ਕਿਸੇ ਦਿਨ ਮੈਂ ਇਹਦੇ ਤੇ ਪੂਰਾ ਇੱਕ ਸੈਗਮੈਂਟ ਚਾਹਾਂਗਾ, ਸ਼ਾਇਦ ਮੈਂ ਜਸਟਿਸ ਨਾ ਕੀਤਾ ਹੋਏ ਤੁਹਾਡੇ ਸਵਾਲ ਦੇ ਜਵਾਬ ਨਾਲ, ਪਰ ਫਿਰ ਵੀ ਕੰਸੀਡਰਿੰਗ ਬਾਕੀ ਸਾਡਾ ਵੀ ਪ੍ਰੋਗਰਾਮ ਦਾ ਫਾਰਮੈਟ ਹੈ, ਸੋ ਤੁਸੀਂ ਇੱਕ ਚੰਗਾ ਨੁਕਤਾ ਉਠਾਇਆ। ਥੈਂਕ ਯੂ ਡਾਕਟਰ ਸਾਹਿਬ। ਡਾਕਟਰ ਸਾਹਿਬ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।